ਜਸ਼ਨ ਗਿੱਲ ਕੁਲੰਕ ਹੈ। ਇੱਕ ਕੁੜੀ ਨਾਲ ਬਲਾਤਕਾਰ ਕਰਦਾ, ਕੁੜੀ ਇੰਨਾ ਡਰ ਗਈ, ਉਹਦੀ ਅਬੋਰਸ਼ਨ ਕਰਾਉਣ ਤੋਂ ਬਾਅਦ 2 ਦਿਨ ਬਾਅਦ ਉਹਦੀ ਮੌਤ ਹੋ ਜਾਂਦੀ ਹੈ। ਫਿਰ ਜਿਹੜਾ ਜਸ਼ਨ ਗਿੱਲ ਹੈ 5000 ਰੁਪਇਆ ਦੇ ਕੇ ਜਾਂਦਾ ਕਿ ਮੈਂ ਉਹ ਤੋਂ ਪਹਿਲਾਂ ਮਰਨ ਤੋਂ ਪਹਿਲਾਂ ਕਿ ਮੈਂ ਪ੍ਰੇਅਰ ਕੀਤੀ, ਕੁੜੀ ਠੀਕ ਹੋ ਜਾਊਗੀ। ਇਹਨੇ 3 ਮਹੀਨੇ ਧੱਕੇ ਖਾਣ ਤੋਂ ਬਾਅਦ FIA ਦਰਜ ਹੋ ਜਾਂਦੀ ਹੈ। FIA ਦਰਜ ਕੀ ਹੁੰਦੀ 376 304/A। ਇੱਕ ਐਕਸੀਡੈਂਟ ਕੇਸ ਬਣਾ ਦਿਆ। ਐਕਸੀਡੈਂਟ ਦੇ ਨਾਲ ਕੋਈ ਲੈਣ ਦੇਣ ਨਹੀਂ ਤੇ ਫਿਰ ਵੀ ਐਕਸੀਡੈਂਟ ਕੇਸ ਬਣਾ ਕੇ ਉਹ ਧਰਾਵਾਂ ਲਾਤੀ। ਦੇਖੋ ਜਿਹੜਾ ਇਹ ਜਸ਼ਨ ਗਿੱਲ ਸੀਗਾ ਇਹ ਤਾਂ ਪਹਿਲੇ ਹੀ ਕਹਿੰਦਾ ਤੁਸੀਂ ਜੋ ਜਿੱਥੇ ਮਰਜ਼ੀ ਭੱਜ ਲਓ, ਮੇਰਾ ਪੁਲਿਸ ਕੁਝ ਨਹੀਂ ਵਿਗਾੜ ਸਕਦੀ। ਮੈਂ ਐਡਾ ਕੁ ਪੈਸਾ ਦੇ ਕੇ ਪੁਲਿਸ ਨੂੰ ਰੱਖਿਆ, ਮੇਰੇ ਤੋਂ ਕੋਈ ਪਰਚਾ ਹੀ ਨਹੀਂ ਹੋ ਸਕਦਾ। ਬਾਈਬਲ ਇਹ ਨਹੀਂ ਸਿਖਾਉਂਦੀ ਕਿ ਤੁਸੀਂ ਧਰਮ ਦੀ ਔੜ ਤੇ ਪੈਸਾ ਇਕੱਠਾ ਕਰੋ। ਬਾਈਬਲ ਇਹ ਸਿਖਾਉਂਦੀ ਹੈ ਕਿਸੇ ਦਾ ਭਲਾ ਕਰੋ। ਭਲਾ ਕਰੋ, ਇਹ ਭਲਾ ਨਹੀਂ ਕਰਦੇ, ਇਹ ਬਲਾਤਕਾਰ ਕਰਦੇ ਨੇ। ਕੀ ਇਹਦਾ ਵੀ ਗੁਰਦਾਸਪੁਰ ਦੇ ਵਿੱਚ ਬਜਿੰਦਰ ਪਾਸਟਰ ਵਾਂਗੂ ਸਿੱਕਾ ਚੱਲਦਾ? ਸੇਮ ਸਿੱਕਾ ਚੱਲ ਹੀ ਰਿਹਾ ਜੀ ਦੀਨਾਨਗਰ ਚ, ਗੁਰਦਾਸਪੁਰ ਜੋ ਇਹਨੂੰ ਹੱਥ ਨਹੀਂ ਪਾਉਂਦੀ। ਜਦ ਕਿ ਪੁਲਿਸ ਨੂੰ ਪਤਾ ਹੈ ਬੰਦਾ ਸੰਡੇ ਵਾਲੇ ਦਿਨ ਗੁਰਦਾਸਪੁਰ ਚ ਜੰਮੂ ਚ ਚਰਚ ਲਾਉਂਦਾ, ਇਹਨੂੰ ਅਰੈਸਟ ਕਿਉਂ ਨਹੀਂ ਕਰਦੀ? ਉਲਟਾ ਕੁੜੀ ਦੇ ਬਾਪ ਨੂੰ ਇੰਨਾ ਦਬਾਅ ਬਣਾ ਰੱਖਿਆ, ਜੇ ਨਾ ਤੂੰ ਫੈਸਲਾ ਕੀਤਾ ਤੈਨੂੰ ਜੰਮੂ ਲਿਜਾ ਕੇ ਜਿੱਥੇ ਉਹ ਪਾਸਟਰ ਬੈਠਾ ਜਸ਼ਨ ਗਿੱਲ, ਉੱਥੇ ਤੈਨੂੰ ਤੇਰਾ ਅਕਾਊਂਟਰ ਕਰਾਂਗੇ, ਨਹੀਂ ਤੈਨੂੰ ਚਿੱਟੇ ਦੇ ਕੇਸ ਚ ਫਸਾਵਾਂਗੇ। ਜਿਹੜੇ ਪੁਲਿਸ ਅਧਿਕਾਰੀਆਂ ਨੇ ਇਹਦੀ ਹੈਲਪ ਕੀਤੀ ਨਾ, ਜਸ਼ਨ ਗਿੱਲ ਦੀ ਪੂਰੇ ਸਸਪੈਂਡ ਕਰਾ ਕੇ ਛੱਡਾਂਗੇ ਅਸੀਂ। ਜਦੋਂ ਬਲਜਿੰਦਰ ਵਰਗੇ ਮਗਰਮੱਛ ਚੱਕ ਲਏ ਤਾਂ ਹਾਈ ਕਿਹੜੇ ਬਾਗ ਦੀ ਮੁੱਲੀ ਹੈ। TV84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਲਗਾਤਾਰ ਪਾਸਟਰ ਵਿਵਾਦਾਂ ਦੇ ਵਿੱਚ ਨੇ। ਬਲਜਿੰਦਰ ਪਾਸਟਰ ਤੋਂ ਬਾਅਦ ਲਗਾਤਾਰ ਕੁਝ ਅਜਿਹੇ ਪਾਸਟਰ ਵੀ ਨੇ ਜਿਹੜੇ ਧਰਮ ਦੀ ਆੜ ਦੇ ਵਿੱਚ ਦੁਸ਼ਕਰਮ ਕਰਦੇ ਨਜ਼ਰ ਆਉਂਦੇ ਨੇ। ਤੇ ਗੁਰਦਾਸਪੁਰ ਦੇ ਵਿੱਚ ਤਕਰੀਬਨ 2023 ਦੇ ਵਿੱਚ ਇੱਕ ਅਜਿਹਾ ਮਾਮਲਾ ਹੋਇਆ ਸੀ ਜਿਸ ਨੂੰ ਲੈ ਕੇ ਬਹੁਤ ਸਾਰੀਆਂ ਅਖਬਾਰਾਂ ਦੀਆਂ ਤੇ ਨਿਊਜ਼ ਚੈਨਲਾਂ ਦੀਆਂ ਸੁਰਖੀਆਂ ਬਣਦਾ ਹੋਇਆ ਵੀ ਇਹ ਮਾਮਲਾ ਨਜ਼ਰ ਆਇਆ ਸੀ। ਇਸੇ ਨੂੰ ਲੈ ਕੇ ਮਾਮਲੇ ਨੂੰ ਉਜਾਗਰ ਕੀਤਾ ਗਿਆ ਤੇ ਪ੍ਰਸ਼ਾਸਨ ਦੇ ਵੱਲੋਂ ਤਕਰੀਬਨ 2023 ਤੋਂ ਲੈ ਕੇ ਅੱਜ 2025 ਤੱਕ ਜਿਹੜੀ ਕਾਰਵਾਈ ਨੂੰ ਲੈ ਕੇ ਪਰਿਵਾਰ ਦੇ ਵੱਲੋਂ, ਪੀੜਤ ਧਿਰਾਂ ਦੇ ਵੱਲੋਂ ਵੱਡੇ ਸਵਾਲੀਆ ਚਿੰਨ੍ਹ ਚੁੱਕੇ ਜਾ ਰਹੇ ਨੇ ਕਿ ਉਸ ਪਾਸਟਰ ਦੇ ਵਿਰੋਧ ਦੇ ਵਿੱਚ ਕੋਈ ਵੀ ਅਜਿਹੀ ਕਾਰਵਾਈ ਨਹੀਂ ਹੋ ਸਕੀ। ਗੱਲਬਾਤ ਕਰਦੇ ਹਾਂ ਬਾਈ ਸਿਮਰਨਜੀਤ ਸਿੰਘ ਮੇਰੇ ਨਾਲ ਹੈ, ਗੱਲਬਾਤ ਕਰਦੇ ਹਾਂ। ਸਵਾਗਤ ਹੈ ਬਾਈ ਜੀ ਸਭ ਤੋਂ ਪਹਿਲਾਂ। ਥੈਂਕ ਯੂ ਬਾਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ। ਬਾਈ ਜੀ ਅਸਲ ਦੇ ਵਿੱਚ ਜਿਹੜਾ 2023 ਦੇ ਵਿੱਚ ਗੁਰਦਾਸਪੁਰ ਦਾ ਕਿਹੜਾ ਉਹ ਅਜਿਹਾ ਪਾਸਟਰ ਸੀ ਜਿਸ ਨੇ ਉਹ ਦੁਸ਼ਕਰਮ ਕੀਤਾ? ਕੀ ਘਟਨਾਕ੍ਰਮ ਹੋਇਆ ਸੀ? ਪੂਰਾ ਵਰਤਾਂਤ ਕੀ ਸੀ? ਬਾਈ ਜੀ ਇੱਕ ਜਸ਼ਨ ਗਿੱਲ ਪਾਸਟਰ ਹੈ ਜਿਹੜਾ ਕ੍ਰਿਸਚਨ ਨਾਮ ਦੇ ਇੱਕ ਜਸ਼ਨ ਗਿੱਲ ਕੁਲੰਕ ਹੈ। ਜਸ਼ਨ ਗਿੱਲ ਕੁਲੰਕ ਹੈ ਤੇ ਇੱਕ ਕੁੜੀ ਨਾਲ ਬਲਾਤਕਾਰ ਕਰਦਾ। ਕੁੜੀ ਦਾ BCA ਦਾ ਲਾਸਟ ਈਅਰ ਹੁੰਦਾ। ਉਹ ਕੁੜੀ ਦੀਨਾਨਗਰ ਚ ਸਟੱਡੀ ਕਰਦੀ ਹੁੰਦੀ ਤੇ ਉੱਥੇ ਸੰਡੇ ਵਾਲੇ ਦਿਨ ਉਹ ਕਹਿੰਦਾ ਤੁਸੀਂ ਮੇਰੀ ਚਰਚ ਆਇਆ ਕਰੋ। ਕੁੜੀ ਬਾਏ ਬੋਰਨ ਨੇ ਕ੍ਰਿਸਚਨ ਹੈ, ਪੂਰੀ ਫੈਮਿਲੀ। ਤੇ ਉਹ ਜਦੋਂ ਸੰਡੇ ਗੁਰਦਾਸਪੁਰ ਜਾਣਾ ਚਰਚ ਸ਼ੁਰੂ ਕਰ ਦਿੰਦੀ ਹੈ, ਉਹ ਜਸ਼ਨ ਗਿੱਲ ਇੱਕ ਐਡਾ ਕੁੱਤਾ, ਐਡਾ ਨਕੰਮਾ ਬੰਦਾ ਕਿ ਉਹ ਕੁੜੀ ਤੇ ਮਾੜੀ ਅੱਖ ਰੱਖਣ ਲੱਗ ਜਾਂਦਾ। ਪਰਿਵਾਰ ਦੇ ਨਾਲ ਸੰਬੰਧ ਵੀ ਸੀ ਕਿ ਉਹਦੇ ਕੋਈ ਪਰਿਵਾਰ ਨਾਲ ਸੰਬੰਧ ਨਹੀਂ ਸੀ। 1 ਸਾਲ ਤੋਂ ਜਦੋਂ ਕੁੜੀ ਇੱਥੇ ਚਰਚ ਜਾਣਾ ਸ਼ੁਰੂ ਕਰਦੀ ਉਹ ਤੋਂ ਬਾਅਦ ਆਣਾ ਜਾਣਾ ਸ਼ੁਰੂ ਕਰ ਲੈਂਦਾ। ਮਤਲਬ ਇਹਨਾਂ ਦੇ ਘਰ ਆਣਾ ਜਾਣਾ ਸ਼ੁਰੂ ਕਰ ਲੈਂਦਾ ਉਹ ਪਾਸਟਰ ਜਿਹੜਾ ਜਸ਼ਨ ਗਿੱਲ ਹੈ। ਤੇ ਕੁੜੀ ਨੂੰ ਦੇਖਣ ਦੇ ਮਾਰੇ ਟੌਰਚਰ ਕਰਨਾ, ਫੋਰਸ ਕਰਨਾ ਕਿ ਮੇਰੇ ਨਾਲ ਤੂੰ ਰੂਮ 'ਚ ਚੱਲ। ਇੱਦਾਂ ਦੀਆਂ ਗੱਲਾਂ ਮੈਂ ਸਾਹਮਣੇ ਨਹੀਂ ਵੀ ਬੋਲ ਸਕਦਾ ਕਿ ਸਾਡਾ ਹੋਰ ਪਬਲਿਕ ਸਾਡੀ ਦੇਖਦੀ ਹੈ, ਮੈਂ ਤੁਹਾਨੂੰ ਨਹੀਂ ਕਹਿਣਾ ਚਾਹੁੰਦਾ। ਜਦੋਂ ਉਹਦਾ ਲਾਸਟ ਮਤਲਬ ਕਹਿ ਸਕਦੇ ਲਾਸਟ ਮੂਵਮੈਂਟ ਤੇ ਆ ਕੇ ਕੁੜੀ ਨਾਲ ਜ਼ਬਰਦਸਤੀ ਕਰਕੇ ਉਹ ਰੇਪ ਕਰਦਾ। ਰੇਪ ਕਰਕੇ ਉਹਨੂੰ ਕੁੜੀ ਪ੍ਰੈਗਨੈਂਟ ਹੋ ਜਾਂਦੀ ਹੈ। ਜਦੋਂ ਆਪਣੇ ਘਰਦਿਆਂ ਨੂੰ ਕੀ ਦੱਸੇ ਕੁੜੀ, ਦੱਸੋ ਮਾਂ-ਬਾਪ ਨੂੰ ਕੀ ਦੱਸੇ? ਉਹਨੇ ਆਪਣੀ ਭੈਣ ਨਾਲ, ਛੋਟੀ ਨਾਲ ਡਿਸਕਸ ਕੀਤੀ ਕਿ ਮੈਂ ਪ੍ਰੈਗਨੈਂਟ ਹੋ ਗਈ ਹਾਂ। ਜਦੋਂ ਪ੍ਰੈਗਨੈਂਟ ਹੋ ਗਈ ਉਹ ਹਸਪੀਟਲ ਦਾ ਦਰਵਾਜ਼ਾ ਖੜਕਾਉਂਦੇ ਆ। ਉਹ ਪਹਿਲਾਂ ਆਪਣੀ ਮਾਂ ਨੂੰ ਦੱਸਿਆ, ਛੋਟੀ ਭੈਣ ਨੇ, ਫਿਰ ਦੂਜਾ ਉਹਨੇ ਫਾਦਰ ਨੂੰ ਦੱਸਿਆ ਵੀ ਇਦਾਂ ਹੋ ਗਏ। ਮੱਥੇ ਤੇ ਹੱਥ ਮਾਰਿਆ ਵੀ ਸਾਡੇ ਨਾਲ ਕੀ ਭਾਣਾ ਬਿਰਤ ਗਿਆ। ਚਲੋ ਅਬੋਰਸ਼ਨ ਕਰਾਉਣ ਵਾਸਤੇ ਜਾਂਦੇ। ਜਦੋਂ ਅਬੋਰਸ਼ਨ ਕਰਾਉਣ ਜਾਂਦੇ ਆ, ਕੁੜੀ ਦਾ ਅਬੋਰਸ਼ਨ ਹੋ ਜਾਂਦਾ। ਕੁੜੀ ਇੰਨਾ ਡਰ ਗਈ, ਮਤਲਬ ਟੁੱਟ ਗਈ ਅੰਦਰ ਉਹਦਾ ਵੀ ਮੇਰੇ ਨਾਲ ਕੀ ਬਣ ਗਿਆ, ਵੀ ਮੈਂ ਪ੍ਰਮਾਤਮਾ ਦਾ ਨਾਮ ਲੈਣ ਜਾਂਦੀ ਸੀਗੀ, ਮੇਰੇ ਨਾਲ ਕੀ ਭਾਣਾ ਵੱਤ ਗਿਆ। ਉਹ ਕੁੜੀ ਦੀ 2 ਦਿਨ ਬਾਅਦ ਉੱਥੇ ਮੌਤ ਹੋ ਜਾਂਦੀ। ਅਬੋਰਸ਼ਨ ਕਰਾਉਣ ਤੋਂ ਬਾਅਦ 2 ਦਿਨ ਬਾਅਦ ਉਹਦੀ ਮੌਤ ਹੋ ਜਾਂਦੀ ਹੈ। ਫਿਰ ਜਿਹੜਾ ਜਸ਼ਨ ਗਿੱਲ ਹੈ 5000 ਰੁਪਇਆ ਦੇ ਕੇ ਜਾਂਦਾ ਕਿ ਮੈਂ ਉਹ ਤੋਂ ਪਹਿਲਾਂ ਮਰਨ ਤੋਂ ਪਹਿਲਾਂ ਕਿ ਮੈਂ ਪ੍ਰੇਅਰ ਕੀਤੀ, ਕੁੜੀ ਠੀਕ ਹੋ ਜਾਊਗੀ। ਵੀ ਤੂੰ ਇੱਕ ਤਾਂ ਤੂੰ ਬਲਾਤਕਾਰ ਕਰ ਰਿਹਾ, ਇੱਕ ਤੋਂ ਉਹਦੀ ਪ੍ਰੇਅਰ ਕਰ ਰਿਹਾ, ਵੀ ਦੱਸ ਕਿਵੇਂ ਹੈ, ਕਿਵੇਂ ਤੂੰ ਕਹਿੰਦਾ ਠੀਕ ਹੋ ਜਾਏਗੀ। ਪਰ ਉਹ ਕੁੜੀ ਮੌਤ ਹੋ ਜਾਂਦੀ ਹੈ। ਮੌਤ ਹੋਣ ਤੋਂ ਬਾਅਦ ਜਦੋਂ ਇਹ ਪੁਲਿਸ ਅਧਿਕਾਰੀ ਕੋਲ ਜਾਂਦੇ ਆ ਥਾਣੇ 'ਚ ਦੀਨਾਨਗਰ, ਇਹਦੀ ਕੋਈ ਨਹੀਂ ਸੁਣਵਾਈ ਹੁੰਦੀ, ਕੋਈ ਸੁਣਵਾਈ ਨਹੀਂ ਹੁੰਦੀ। ਇਹਦੀ ਸੁਣਵਾਈ ਨਹੀਂ ਹੁੰਦੀ। ਇਹ SP DSP ਕੋਲ ਕੁਛ ਨਹੀਂ। ਇਹਨੇ 3 ਮਹੀਨੇ ਧੱਕੇ ਖਾਣ ਤੋਂ ਬਾਅਦ FIA ਦਰਜ ਹੋ ਜਾਂਦੀ ਹੈ। FIA ਦਰਜ ਕੀ ਹੁੰਦੀ 376 304/A। ਇੱਕ ਐਕਸੀਡੈਂਟ ਕੇਸ ਬਣਾ ਦਿਆ। ਉਸ ਐਕਸੀਡੈਂਟ ਕੇਸ ਬਣਾਉਣ ਤੋਂ ਬਾਅਦ ਨਾ ਉਹਦੀ ਕੋਈ
ਲੋਕੇਸ਼ਨ, ਨਾ ਕੋਈ ਮੋਬਾਈਲ ਸੀਸੀਟੀਵੀ ਕੈਮਰੇ ਦੀ ਫੋਟੋ, ਕਿਸ ਚੀਜ਼ ਨਾਲ ਐਕਸੀਡੈਂਟ ਹੋਇਆ ਵੀ ਯਾਰ ਕਮਾਲ ਹੈ। 302 ਲੱਗਣੀ ਚਾਹੀਦੀ ਸੀਗੀ, ਤੁਸੀਂ 304 ਕਿੱਦਾਂ ਬਣਾ ਦਿੱਤੀ? ਐਕਸੀਡੈਂਟ ਦੇ ਨਾਲ ਕੋਈ ਲੈਣ ਦੇਣ ਨਹੀਂ ਤੇ ਫਿਰ ਵੀ ਐਕਸੀਡੈਂਟ ਕੇਸ ਬਣਾ ਕੇ ਉਹ ਧਰਾਵਾਂ ਲਾਤੀਆਂ। ਦੇਖੋ ਜਿਹੜਾ ਇਹ ਜਸ਼ਨ ਗਿੱਲ ਸੀਗਾ ਇਹ ਤਾਂ ਪਹਿਲੇ ਹੀ ਕਹਿੰਦਾ ਤੁਸੀਂ ਜੋ ਜਿੱਥੇ ਮਰਜ਼ੀ ਭੱਜ ਲਓ, ਮੇਰਾ ਪੁਲਿਸ ਕੁਝ ਨਹੀਂ ਵਿਗਾੜ ਸਕਦੀ। ਮੈਂ ਐਡਾ ਕੁ ਪੈਸਾ ਦੇ ਕੇ ਪੁਲਿਸ ਨੂੰ ਰੱਖਿਆ, ਮੇਰੇ ਤੋਂ ਕੋਈ ਪਰਚੇ ਨਹੀਂ ਹੋ ਸਕਦਾ। ਪਹਿਲੀ ਗੱਲ ਤਾਂ ਜਸ਼ਨ ਗਿੱਲ ਨੇ ਐਡਾ ਕੁ ਪੈਸਾ ਵੰਡਿਆ ਦੀਨਾਨਗਰ ਪ੍ਰਸ਼ਾਸਨ ਨੂੰ, ਇਹਨਾਂ ਤੇ ਐਡਾ ਕੁ ਦਬਾਅ ਬਣਾਇਆ, ਹੁਣ ਤੱਕ ਦਬਾਅ ਪੈ ਰਿਹਾ। ਕੱਲ ਵੀ ਫੋਨ ਆਇਆ ਡੀਐਸਪੀ ਦਾ। ਜਿਹੜੇ ਪਾਸਟਰ ਜਸ਼ਨ ਦੀ ਤੁਸੀਂ ਗੱਲ ਕਰਦੇ ਹੋ, ਕਿੰਨਾ ਕੁ ਸਰਮਾਏਦਾਰ ਆ ਕਿ ਉਹਦੇ ਕੋਲ ਇੰਨਾ ਪੈਸਾ ਕਿ ਉਹ ਪ੍ਰਸ਼ਾਸਨ ਨੂੰ ਵੰਡ ਰਿਹਾ? ਜੀ ਦੋ ਚੀਜ਼ਾਂ ਨੇ, ਧਰਮ ਦੇ ਨਾਂ ਤੇ ਪੈਸਾ ਇਕੱਠਾ ਕਰਨਾ ਇਹਨਾਂ ਦਾ ਕਰਨਾ। ਹੈਂਡ ਪ੍ਰੇ ਕਰਾ ਲਓ, ਪਰਸਨਲੀ ਕਰਾ ਲਓ 50,000, ਗੋਲਡਨ ਪ੍ਰੇਅਰ ਕਰਾ ਲਓ, ਪਰਸਨਲੀ ਕਰਦੇ ਉਹ ਲੱਖ ਰੁਪਈਆ। ਸਿੱਧਾ ਇਹਨਾਂ ਦਾ ਫੰਡਾ ਇਹਨਾਂ ਦਾ। ਜੇ ਤੁਸੀਂ ਬਾਈਬਲ ਪੜ੍ਹ ਕੇ ਤੁਸੀਂ ਪੈਸੇ ਇਕੱਠੇ ਕਰਦੇ ਹੋ, ਬਾਈਬਲ ਇਹ ਨਹੀਂ ਸਿਖਾਉਂਦੀ ਕਿ ਤੁਸੀਂ ਧਰਮ ਦੀ ਔੜ ਤੇ ਪੈਸਾ ਇਕੱਠਾ ਕਰੋ। ਬਾਈਬਲ ਇਹ ਸਿਖਾਉਂਦੀ ਹੈ ਕਿਸੇ ਦਾ ਭਲਾ ਕਰੋ, ਭਲਾ ਕਰੋ। ਇਹ ਭਲਾ ਨਹੀਂ ਕਰਦੇ, ਇਹ ਬਲਾਤਕਾਰ ਕਰਦੇ ਨੇ। ਕਿ ਬਲਜਿੰਦਰ ਪਾਸਟਰ ਦੇ ਵਾਂਗ ਜਿਹੜੇ ਪਾਸਟਰ ਦਾ ਜਸ਼ਨ ਗਿੱਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਕਿ ਇਹਦਾ ਵੀ ਗੁਰਦਾਸਪੁਰ ਦੇ ਵਿੱਚ ਬਲਜਿੰਦਰ ਪਾਸਟਰ ਵਾਂਗੂ ਸਿੱਕਾ ਚੱਲਦਾ? ਸੇਮ ਸਿੱਕਾ ਚੱਲ ਹੀ ਰਿਹਾ ਜੀ ਦੀਨਾਨਗਰ ਚ, ਗੁਰਦਾਸਪੁਰ ਚ ਇਹਨੂੰ ਹੱਥ ਨਹੀਂ ਪਾਉਂਦੀ। ਜਦ ਕਿ ਪੁਲਿਸ ਨੂੰ ਪਤਾ ਹੈ ਬੰਦਾ ਸੰਡੇ ਵਾਲੇ ਦਿਨ ਗੁਰਦਾਸਪੁਰ ਚ, ਜੰਮੂ ਚ ਚਰਚ ਲਾਉਂਦਾ, ਇਹਨੂੰ ਅਰੈਸਟ ਕਿਉਂ ਨਹੀਂ ਕਰਦੀ? ਆਪਣੀ ਕੁੜੀ ਨੂੰ ਛੱਡਣ ਜੰਮੂ 에ਅਰਪੋਰਟ ਤੇ ਜਾਂਦਾ। ਅਸੀਂ ਸਾਰਾ ਕੁਝ ਦੱਸਿਆ ਭਾਈ ਸਾਹਿਬ ਨੇ ਕਿ 에ਅਰਪੋਰਟ ਤੇ ਛੱਡਣ ਜਾ ਰਿਹਾ, ਲਾਈਵ ਫੋਟੋਆਂ ਦਿਖਾ ਰਿਹਾ, ਉੱਥੇ ਜਾ ਕੇ ਫੋਟੋਆਂ ਕਲਿੱਕ ਕਰਦਾ ਪਿਆ। ਉਹ ਬੰਦਾ ਅੱਜ ਪੁਲਿਸ ਨੂੰ ਅਰੈਸਟ ਕਿਉਂ ਨਹੀਂ ਕਰਦੀ? ਤੁਸੀਂ ਆਪ ਸਮਝ ਸਕਦੇ ਹੋ। ਪੋਲੀਟੀਕਲ ਪ੍ਰੈਸ਼ਰ ਵੀ ਹੋ ਸਕਦਾ। ਦੇਖੋ ਉਹ ਤਾਂ ਹੈ ਹੀ, ਉਹਦੇ ਅਫਸਰ ਕੋਈ ਐਸਪੀ ਕੋਈ ਡੀਐਸਪੀ ਉਹਦੇ ਨਾਲ ਐਸੀ ਸਪੋਰਟ ਚ ਇਹਦੀ, ਜੋ ਉਲਟਾ ਕੁੜੀ ਦੇ ਬਾਪ ਨੂੰ ਇੰਨਾ ਦਬਾਅ ਬਣਾ ਰੱਖਿਆ। ਤੂੰ ਫੈਸਲਾ, ਤੈਨੂੰ ਜੇ ਨਾ ਤੂੰ ਫੈਸਲਾ ਕੀਤਾ, ਤੈਨੂੰ ਜੰਮੂ ਲਿਜਾ ਕੇ ਜਿੱਥੇ ਉਹ ਪਾਸਟਰ ਬੈਠਾ ਆਹ ਕੀ ਨਾ ਜਸ਼ਨ ਗਿੱਲ, ਉੱਥੇ ਤੈਨੂੰ ਤੇਰਾ ਅਕਾਊਂਟਰ ਕਰਾਂਗੇ, ਨਹੀਂ ਤੈਨੂੰ ਚਿੱਟੇ ਦੇ ਕੇਸ ਚ ਫਸਾਵਾਂਗੇ। ਇਹ ਅੱਜ ਬੰਦਾ ਗੁਰਦਾਸਪੁਰ ਛੱਡ ਕੇ ਅੰਮ੍ਰਿਤਸਰ ਜਾ ਕੇ ਰਿਕਸ਼ਾ ਚਲਾ ਰਿਹਾ। ਪਰ ਇਹ ਧਮਕੀਆਂ ਜਿਹੜੀਆਂ ਚਿੱਟੇ ਦੇ ਕੇਸ ਦੇ ਵਿੱਚ ਫਸਾਵਾਂਗੇ, ਇਹ ਧਮਕੀਆਂ ਦੇ ਕੌਣ ਰਿਹਾ? ਐਸਐਚਓ ਡੀਐਸਪੀ ਕ੍ਰਾਈਮ ਬ੍ਰਾਂਚ ਦੇ ਡੀਐਸਪੀ ਕੀ ਨਾਂ ਨਾ, ਮੈਂ ਨਾਂ ਲੈਂਦਾ ਤੁਹਾਨੂੰ ਲੋ ਸ਼ਨਾਮ ਲਵਾਂਗੇ ਨਾ ਕੀ ਇਹਦਾ ਲਾਸਟ ਵਾਲੇ ਆ ਕੀ ਇਹਦਾ ਅਮਰੀਤ ਰੰਧਾਵਾ ਐਸਐਚਓ, ਇਹ ਵੀ ਡਾਇਰੈਕਟ ਕਹਿ ਰਿਹਾ ਇਹਨੂੰ। ਜਿਹੜਾ ਐਸਪੀ ਸਰਪੰਚ ਦਾ ਸਾਲਾ ਹੈ ਜੰਮੂ ਲੱਗਿਆ ਐਸਪੀ, ਉਹ ਵੀ ਧਮਕੀਆਂ ਦੇ ਰਿਹਾ ਇਹਨਾਂ ਨੂੰ। ਮਨੀ ਬੈਂਸ ਜਿਹੜਾ ਥਾਣੇ ਦਾ ਮੁਨਸੀ, ਉਹ ਵੀ ਧਮਕੀਆਂ ਦੇ ਰਿਹਾ। 10 ਬੰਦੇ ਜਿਹੜੇ ਧਮਕੀਆਂ 'ਚ ਲਾਈਨ ਲੱਗੀ ਵੀ ਦੇਖੋ, ਤੁਸੀਂ ਦੇਖੋ। ਜਿਹੜੇ ਪ੍ਰਸ਼ਾਸਨ ਅਧਿਕਾਰੀਆਂ ਤੇ ਤੁਸੀਂ ਦੋਸ਼ ਲਾ ਰਹੇ ਹੋ, ਇਹ ਲੋਕਾਂ ਦੀ ਹਿਫਾਜ਼ਤ ਵਾਸਤੇ ਹੁੰਦੇ ਆ, ਨਾ ਕਿ ਪੀੜਤ ਧਿਰਾਂ ਨੂੰ ਧਮਕੀਆਂ ਦੇਣ ਵਾਸਤੇ? ਵੱਡੇ ਭਾਈ ਮੈਂ ਦੋਸ਼ ਨਹੀਂ ਲਾ ਰਿਹਾ, ਮੈਂ ਸੱਚ ਦੱਸ ਰਿਹਾ। ਕੋਈ ਆਪਣੇ ਕੋਲੋਂ ਗੱਲ ਨਹੀਂ ਬਣਾਈ, ਮੈਂ ਆਪਣੇ ਕੋਲੋਂ ਨਾ ਮੈਨੂੰ ਨਾ ਆਏ ਲਿਖ ਕੇ ਦਿੱਤੇ ਉਹਨਾਂ ਨੇ ਕਿ ਇਹ ਬੰਦੇ ਇਹਦੀ ਪੂਰੀ ਹੈਲਪ ਕਰਦੇ ਨੇ। ਅੱਜ ਪੂਰਾ ਮੇਰੇ ਤੇ ਪ੍ਰੈਸ਼ਰ ਬਣਾਇਆ। ਇਹ ਬੰਦਾ ਜੇ ਇਹਦੇ ਹੱਕ 'ਚ ਪ੍ਰਸ਼ਾਸਨ ਹੁੰਦਾ, ਜੀ ਗਲਤ ਇਹਨਾਂ ਨਾਲ ਕੁੜੀ ਨਾਲ ਰੇਪ ਹੋਇਆ ਤਾਂ ਉਹਨੂੰ ਅਰੈਸਟ ਕਿਉਂ ਨਹੀਂ ਕੀਤਾ? 2 ਸਾਲ ਹੋ ਗਏ, ਲਾਈਵ ਬੰਦਾ ਰਾਤ ਨੂੰ ਘਰੇ ਆਉਂਦਾ, ਸਵੇਰੇ ਸੂਰਜ ਚੜ੍ਹਨ ਤੋਂ ਪਹਿਲੇ ਚਲੇ ਜਾਂਦਾ। ਅਰੈਸਟ ਕਿਉਂ ਨਹੀਂ ਕਰਦੀ ਫਿਰ ਪੁਲਿਸ? ਜਿਹੜੀਆਂ ਪ੍ਰਸ਼ਾਸਨ ਨੇ ਧਰਾਵਾਂ ਲਾਈਆਂ, ਤਾਂ ਮਸਲਾ ਹੈਗਾ ਹੈ 2023 ਦਾ ਤੇ ਅੱਜ 2025 ਚੱਲ ਰਿਹਾ, ਤਕਰੀਬਨ 1.5-2 ਸਾਲ ਬਤੀਤ ਹੋ ਚੁੱਕੇ ਨੇ। ਕੀ ਲੱਗਦਾ ਕਿ ਇਹਨਾਂ ਧਰਾਵਾਂ ਨੂੰ ਲੈ ਕੇ ਮੀਡੀਆ ਦੇ ਵਿੱਚ ਆ ਕੇ ਜਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਕੋਲੇ ਉਸ ਵੇਲੇ ਜਾ ਕੇ ਕਿਉਂ ਨਹੀਂ ਤੁਸੀਂ ਚੈਲੰਜ ਕੀਤਾ ਜਦੋਂ ਧਰਾਵਾਂ ਲੱਗੀਆਂ ਸੀ? ਬਾਈ ਜੀ ਚੈਲੰਜ ਕਰ ਕਰਕੇ ਤਾਂ 1.5 ਸਾਲ ਹੋ ਗਏ ਇਹਨਾਂ ਨੂੰ। ਚੈਲੰਜ ਕਰ ਕਰਕੇ ਤਾਂ ਅੱਜ 1.5 ਸਾਲ 'ਚ ਇੱਥੇ ਪਹੁੰਚੇ ਨੇ ਚੰਡੀਗੜ੍ਹ। ਮੈਨੂੰ ਵੀ ਪਹਿਲਾਂ ਮੈਂ ਵੀ ਸਰਚ ਕੀਤੀ, ਕੋਈ ਫੇਕ ਤਾਂ ਨਹੀਂ ਹੈਗਾ। ਮੈਂ ਵੀ ਸਰਚ ਕਰਕੇ ਘੱਟੋ ਘੱਟ 4-5 ਦਿਨ ਮੈਂ ਵੀ ਕਿਹਾ ਭਾਈ ਸਾਹਿਬ ਮੈਂ ਬਿਜ਼ੀ ਹਾਂ, ਮੈਂ ਅੰਮ੍ਰਿਤਸਰ ਚੈੱਕ ਕੀਤਾ, ਵਾਕਈ ਇਹ ਰਿਕਸ਼ਾ ਚਲਾਉਂਦੇ ਨੇ। ਉੱਥੇ ਮੁੰਡੇ ਭੇਜੇ, ਮੈਂ ਕਿਹਾ ਇਹਨਾਂ ਨੂੰ ਦੇਖੋ ਵੀ ਰਿਕਸ਼ਾ ਚਲਾਉਂਦੇ ਨੇ, ਵਾਕਈ ਅੰਮ੍ਰਿਤਸਰ ਰਹਿ ਰਹੇ ਨੇ। ਫਿਰ ਮੈਂ ਤਾਂ ਇਹਨਾਂ ਨੂੰ ਇੱਥੇ ਬੁਲਾਇਆ, ਅੱਜ ਇੱਥੇ ਤਾਂ ਪਹੁੰਚੇ ਨੇ। 1.5 ਸਾਲ ਧੱਕੇ ਖਾਣ ਤੋਂ ਬਾਅਦ ਅੱਜ ਚੰਡੀਗੜ੍ਹ ਪਹੁੰਚੇ ਨੇ। ਇੱਥੇ ਕੀ ਹਾਈ ਕੋਰਟ ਪਹੁੰਚਾਂਗੇ, ਸੀਬੀਆਈ ਤੋਂ ਜਾਂਚ ਕਰਾਵਾਂਗੇ। ਜਿਹੜੀ 304 ਧਾਰਾ ਲਾਈ ਹੈ ਨਾ, ਅਸੀਂ ਉਹਦੀ ਜਾਂਚ ਕਰਾਵਾਂਗੇ। ਜਿਹੜੇ ਪੁਲਿਸ ਅਧਿਕਾਰੀਆਂ ਨੇ ਇਹਦੀ ਹੈਲਪ ਕੀਤੀ ਨਾ, ਜਸ਼ਨ ਗਿੱਲ ਦੀ, ਪੂਰੇ ਸਸਪੈਂਡ ਕਰਾ ਕੇ ਛੱਡਾਂਗੇ ਅਸੀਂ, ਔਰ ਕਰਾ ਕੇ ਛੱਡਾਂਗੇ। ਔਰ ਆਉਣ ਵਾਲੇ 10 ਤੋਂ 12 ਦਿਨ 'ਚ ਬੰਦਾ ਅਰੈਸਟ ਕਰਾਵਾਂਗੇ। ਵਾਅਦਾ ਕਰਦਾ ਤੁਹਾਡੇ ਚੈਨਲ ਲਈ 10 ਤੋਂ 12 ਦਿਨ ਦਾ ਟਾਈਮ ਲੱਗੇਗਾ ਚੱਕਣ ਨੂੰ। ਜਦੋਂ ਬਲਜਿੰਦਰ ਵਰਗੇ ਮਗਰਮੱਛ ਚੱਕ ਲਏ ਤਾਂ ਹੈ ਹੀ ਕਿਹੜੇ ਬਾਗ ਦੀ ਮੁੱਲੀ ਹੈ। ਜਦੋਂ ਪੁਲਿਸ ਚੱਕਣ ਦਾ ਫਿਰ ਤਾਂ ਇਦਾਂ ਮਿੰਟਾਂ 'ਚ ਚੱਕਦੀ ਹੈ ਪੁਲਿਸ। ਡੀਜੀਪੀ ਆਫਿਸ ਗਏ ਹੋ ਅਜੇ ਤੱਕ? ਹੋਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮਿਲੇ? ਕਿਸੇ ਨੂੰ ਨਹੀਂ ਮਿਲੇ। ਸੋਮਵਾਰ ਤੋਂ ਸਭ ਨੂੰ ਅਧਿਕਾਰੀਆਂ ਨੂੰ ਮਿਲਾਂਗੇ, ਸੀਬੀਆਈ ਨੂੰ ਵੀ, ਡੀਜੀਪੀ ਮਾਨਯੋਗ ਡੀਜੀਪੀ ਪੰਜਾਬ, ਉਹਨਾਂ ਨੂੰ ਵੀ ਮਿਲਾਂਗੇ। ਉਹਨਾਂ ਦੀ ਨੌਲੇਜ 'ਚ ਕੇਸੇ ਨਹੀਂ ਹੈਗਾ, ਉੱਥੇ ਤੱਕ ਤਾਂ ਬੱਚੇ ਨੇ ਪਹੁੰਚਣ ਨਹੀਂ ਦਿੱਤਾ। ਐਸਐਸਪੀ ਨੇ ਵੀ, ਜਿਹੜੇ ਐਸਐਸਪੀ ਅਧਿਕਾਰੀ ਸੀਗੇ, ਉਹਨਾਂ ਦੇ ਵੀ ਇਹਨੂੰ ਦਬਕੇ ਮਾਰੇ ਸੀ। ਇਹਨਾਂ ਨੇ ਜੱਜ ਸਾਹਿਬ ਦੇ ਕੋਰਟ 'ਚ ਐਪਲੀਕੇਸ਼ਨ ਲਾਈ ਸੀ ਕਿ ਮੈਨੂੰ ਐਸਐਸਪੀ ਵੀ ਦਬਕੇ ਮਾਰਦਾ। ਸ਼ਿਵ ਕੁਮਾਰ ਕੀ ਨਾਂ ਸੀ ਉਹਨਾਂ ਦਾ, ਤੁਹਾਨੂੰ ਮੈਂ ਸ਼ੇਅਰ ਕਰ ਦਿੰਦਾ ਉਹਨਾਂ ਦਾ ਵੀ ਨਾਂ ਵੀ। ਉਹਨਾਂ ਦੇ ਕੋਲ ਐਪਲੀਕੇਸ਼ਨ ਤੁਸੀਂ ਬਿਲ ਬਕਾਇਦਾ ਲਿਖਾਣੀ ਹੈ ਤੁਸੀਂ ਇਹਦੇ 'ਚ ਕਿ ਇਹਨੇ ਵੀ ਦਬਕੇ ਮਾਰੇ ਸੀਗੇ ਉਸ ਟਾਈਮ। ਦੱਸੋ ਕਿ ਇਹਨਾਂ ਦੀ ਆਵਾਜ਼ ਨੂੰ ਐਡਾ ਕੁ ਦਬਾਇਆ ਗਿਆ 1.5 ਸਾਲ ਤੋਂ। 1.5 ਸਾਲ ਲਾ ਲਓ, 2 ਸਾਲ ਲਾ ਲਓ, ਐਡਾ ਕੁ ਦਬਾਅ ਛੱਡਿਆ, ਇੰਨਾ ਕੁ ਦਬਾਅ ਬਣਾ ਕੇ ਰੱਖਿਆ ਇਸ ਬੰਦੇ ਦੇ। ਮੈਂ ਕਹਿੰਦਾ ਕਹਿਣ ਦੀ ਹੱਦ ਨਹੀਂ ਕੋਈ। ਸਾਡੇ ਆਮ ਪਬਲਿਕ ਕਿੱਥੇ ਜਾਊਗੀ? ਲੋਕ ਘਰਾਂ ਤੋਂ ਨਿਕਲਣਾ ਬੰਦ ਕਰ ਦਾਂਗੇ, ਆਪਣੀ ਕੁੜੀਆਂ ਨੂੰ, ਧੀਆਂ ਨੂੰ, ਭੈਣਾਂ ਨੂੰ, ਜਿਹੜੇ ਇਦਾਂ ਦੇ ਜਾਂ ਚਰਚ ਜਾਣਾ ਬੰਦ ਕਰ ਦੋਗੇ ਜਾਣ ਤੋਂ। ਤੁਸੀਂ ਦੱਸੋ ਕਿਵੇਂ ਦੇ ਬੰਦੇ ਨੇ ਜਿਹੜੇ ਪਾਸਟਰ ਵਰਗੇ, ਬਲਜਿੰਦਰ ਵਰਗੇ ਹੋਏ, ਜਸ਼ਨ ਗਿੱਲ ਵਰਗੇ ਇੱਕ ਬਲਾਤਕਾਰੀ ਨੇ, ਕਿੱਥੇ ਜਾਣਗੇ ਦੱਸੋ? ਜਿਹੜੇ ਪਾਸਟਰ ਦਾ ਤੁਸੀਂ ਨਾਂ ਲੈ ਰਹੇ ਹੋ, ਕੱਲਾ ਇਹੀ ਪਰਿਵਾਰ ਉਹਨਾਂ ਤੋਂ ਪੀੜਤ ਹੈ
ਜਾਂ ਇਸ ਤੋਂ ਬਿਨਾਂ ਹੋਰ ਵੀ ਕੋਈ ਉਹਨਾਂ ਦੇ ਨਾਲ ਸੰਬੰਧਿਤ ਪੀੜਤ ਪਰਿਵਾਰ ਹੈ? ਫਿਲਹਾਲ ਤਾਂ ਇਹੀ ਸਾਹਮਣੇ ਆਇਆ, ਐਵੇਂ ਝੂਠਾ ਕਹਿੰਦਾ ਮੈਂ ਕਿ ਹੋਰ ਨੇ, ਫਿਲਹਾਲ ਇਹੀ ਸਾਹਮਣੇ ਆਇਆ। ਉਹ ਵੀ 2 ਸਾਲ ਤੋਂ ਰਿੜਕਦੇ ਪਏ ਨੇ। ਇਹ 2 ਸਾਲ ਹੋ ਗਏ ਨੇ ਧੱਕੇ ਖਾਂਦਿਆਂ ਨੂੰ। ਕੋਈ ਪ੍ਰਸ਼ਾਸਨ ਨੇ, ਦੀਨਾ ਨਗਰ ਨੇ ਕੋਈ ਹੈਲਪ ਨਹੀਂ ਕੀਤੀ। ਐਪਲੀਕੇਸ਼ਨ ਦੇ ਦੇ ਕੇ ਥੱਕ ਚੁੱਕੇ ਨੇ। ਅੱਜ ਟੁੱਟ ਹਾਰ ਕੇ ਚੰਡੀਗੜ੍ਹ ਪਹੁੰਚੇ ਨੇ। ਸੋਮਵਾਰ ਤੋਂ ਅਸੀਂ ਮਾਨਯੋਗ ਡੀਜੀਪੀ ਕੋਲ ਜਾਵਾਂਗੇ, ਸੀਐਮ ਨੂੰ ਵੀ ਮਿਲਾਂਗੇ, ਜਿੱਥੋਂ ਤੱਕ ਹੋਇਆ ਜਿਹਨੂੰ ਗਵਰਨਰ ਸਾਹਿਬ ਨੂੰ ਮਿਲਾਂਗੇ। ਤੁਸੀਂ ਕਹਿੰਦੇ ਹੋ ਕਿ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਵੱਲੋਂ, ਆਉਣ ਦਾ ਰਿਕਾਰਡ ਐਵੀਡੈਂਸ ਹੈ ਤੁਹਾਡੇ ਕੋਲ? ਸਭ ਕੁਝ ਰਿਕਾਰਡ ਪਿਆ ਜੀ, ਕੋਰਟ ਦੇ ਸਭ ਕੁਝ ਲਾਇਆ ਪਿਆ, ਸਭ ਕੁਝ ਲਗਾ ਰੱਖਿਆ, ਔਨ ਰਿਕਾਰਡ ਹੈ। ਇਹ ਨਹੀਂ ਕਹਿੰਦੇ ਕਿ ਹਵਾ 'ਚ ਤੀਰ ਨਹੀਂ ਕੋਈ, ਸਭ ਕੁਝ ਲਗਾ ਰੱਖਿਆ ਕੋਰਟ ਦੇ ਥਰੂ। ਸਭ ਕੁਝ ਕੋਰਟ ਦੇ ਥਰੂ ਹੋਇਆ। ਉਲਟਾ ਇੰਸਪੈਕਟਰ ਨੂੰ ਵੀ ਬੋਲਿਆ ਵੀ ਤੂੰ ਦਬਕੇ ਕਿਉਂ ਮਾਰਦਾ, ਤੁਹਾਨੂੰ ਸਸਪੈਂਡ ਕਰ ਦਾਂਗੇ। ਇਹ ਵੀ ਆਰਡਰ ਦੀ ਕਾਪੀ ਤੁਹਾਨੂੰ ਨਾਲ ਦੇਵਾਂਗੇ ਅਸੀਂ। ਇਦਾਂ ਦੇ ਅਧਿਕਾਰੀ ਨੇ, ਪੁਲਿਸ ਅਧਿਕਾਰੀ ਕਿ ਜਿਹੜੀ ਮਿਲੀ ਭੁਗਤ ਕਹਿ ਸਕਦੇ ਆ, ਜਿਹੜੇ ਉਹਨੂੰ ਬੰਦੇ ਨੂੰ ਅਰੈਸਟ ਨਹੀਂ ਕਰਦੇ। ਪੁਲਿਸ ਨੂੰ ਪਤਾ ਹੋਣ ਤੋਂ ਬਾਅਦ ਵੀ ਅਰੈਸਟ ਨਹੀਂ ਕਰਦੀ। ਦੇਖੋ ਤੁਸੀਂ ਕਿੱਦਾਂ ਦੀ ਪੁਲਿਸ ਕਹਿ ਸਕਦੇ ਹੋ। ਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਦੇਖੋ ਕ੍ਰਿਸਚਨ ਧਰਮ ਬਹੁਤ ਵੱਡਾ ਧਰਮ ਹੈ, ਪੂਰੇ ਵਰਲਡ 'ਚ ਹੈ। ਕਿ ਇਦਾਂ ਦੇ ਪਾਸਟਰ ਮੈਂ ਕਦੇ ਦੇਖੇ ਨਹੀਂ ਜ਼ਿੰਦਗੀ 'ਚ। ਨਾ 18 ਸੈਕਟਰ ਦੀ ਗੱਲ ਕਰੀਏ, ਮੋਹਾਲੀ ਦੀ ਗੱਲ ਕਰੀਏ, ਖਰੜ ਦੀ ਗੱਲ ਕਰੀਏ, ਅੰਮ੍ਰਿਤਸਰ ਚਰਚਾਂ ਬਹੁਤ ਨੇ, ਕੋਈ ਇਦਾਂ ਦਾ ਧੱਬਾ ਨਹੀਂ ਹੈ। ਪਰ ਇਹ ਜਸ਼ਨ ਵਗੈਰਾ, ਇਹ ਗਿੱਲ ਵਰਗੇ ਨੇ ਪਾਸਟਰਾਂ ਨੇ ਕ੍ਰਿਸਚਨ ਧਰਮ ਦਾ ਨਾਮ ਬਦਨਾਮ ਕਰਕੇ ਰੱਖਿਆ। ਜਿਵੇਂ ਕਿ ਬਲਜਿੰਦਰ ਪਾਸਟਰ ਨੇ, ਜਸ਼ਨ ਗਿੱਲ ਨੇ ਕਿੰਨਾ ਧਰਮ ਦਾ ਨਾਮ ਖਰਾਬ ਕਰਕੇ ਰੱਖਿਆ। ਬਿਲਕੁਲ, ਪਾਸਟਰਾਂ ਨੂੰ ਲੈ ਕੇ ਲਗਾਤਾਰ ਵਾਦ ਵਿਵਾਦ ਭਖਦਾ ਨਜ਼ਰ ਆਉਂਦਾ। ਤਾਂ ਭਵਿੱਖ ਦੇ ਵਿੱਚ ਵੀ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦਾ ਰੋਡ ਮੈਪ ਜਸਟਿਸ ਲੈਣ ਵਾਸਤੇ, ਇਨਸਾਫ ਲੈਣ ਵਾਸਤੇ ਜਿਹੜਾ ਉਲੀਕਿਆ ਜਾਂਦਾ ਹੈ। ਬਾਈ ਜੀ, ਅੰਤ ਦੇ ਵਿੱਚ ਕੋਈ ਮੈਸੇਜ ਜਾਂ ਕੋਈ ਜਿਹੜੀ ਕੋਈ ਗੱਲਬਾਤ ਨਾ ਹੋ ਸਕੀ ਹੋਵੇ ਸਾਂਝੀ ਕਰਨੀ ਚਾਹੁੰਦੇ? ਮੈਂ ਲਾਸਟ ਇਹੀ ਗੱਲ ਨਾ, ਮੈਂ ਆਪਣਾ ਮੋਬਾਈਲ ਨੰਬਰ ਦਵਾਂਗਾ ਜੀ, 62 841 37982। ਕਿਸੇ ਵੀ ਇਹ ਨਹੀਂ ਕਹਿੰਦਾ ਕ੍ਰਿਸਚਨ ਧਰਮ ਸੰਬੰਧਿਤ ਕਿਸੇ ਧਰਮ 'ਚ ਕਿਸੇ ਨਾਲ ਕੋਈ ਮਾੜਾ ਹੋਇਆ ਹੋਵੇ, ਕਿਸੇ ਬੰਦੇ ਨੂੰ ਹੈਲਪ ਚਾਹੀਦੀ ਹੋਈ, ਮੈਂ ਉਹਦੇ ਨਾਲ ਖੜਾਂਗਾ, ਮੋਢੇ ਨਾਲ ਮੋਢਾ ਲਾ ਕੇ ਖੜਾਂਗਾ। ਮੇਰਾ ਨੰਬਰ ਫੇਰ ਮੈਂ ਰਿਪੀਟ ਕਰਦਾ, 62 841 37982 ਮੇਰਾ ਮੋਬਾਈਲ ਨੰਬਰ ਹੈ ਜੀ। ਕੱਲਾ ਪਾਸਟਰਾਂ ਖਿਲਾਫ ਨਹੀਂ, ਕਿਸੇ ਵੀ ਭਾਈਚਾਰੇ ਦੇ ਵਿੱਚ ਕੋਈ ਬੰਦਾ ਹੋਵੇ, ਕਿਸੇ ਵੀ ਧਰਮ 'ਚ ਕਹਿ ਸਕਦਾ। ਮੇਰੀ ਕੋਈ ਪਾਸਟਰ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਹੈਗੀ। ਕਿਸੇ ਵੀ ਧਰਮ ਦੀ ਗੱਲ ਕਰ ਸਕਦਾ, ਸਿੱਖ ਹੋਵੇ, ਹਿੰਦੂ ਹੋਵੇ, ਮੁਸਲਿਮ ਹੋਵੇ। ਜਿਸ ਧਰਮ ਵਾਲੇ ਨੇ ਕਿਸੇ ਨਾਲ ਵੀ ਮਾੜਾ ਕੀਤਾ ਹੋਇਆ ਵਾ, ਉਹਨਾਂ ਦੀ ਮੈਂ ਹੈਲਪ ਕਰਾਂਗਾ, ਉਹਨਾਂ ਨੂੰ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਬਿਲਕੁਲ, ਅਗਲੇ ਸਮੇਂ ਦੇ ਵਿੱਚ ਵੀ तमाम ਸਾਰੀਆਂ ਚੀਜ਼ਾਂ ਕਾਬਲੇ ਗੌਰ ਹੋਣਗੀਆਂ। ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।